ਅਗਲੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ $10 ਬਿਲੀਅਨ ਜਿਹੜਾ ਆ ਸੋਸ਼ਲ ਸਰਵਿਸਿਜ਼ ਤੇ ਚਾਈਲਡ ਕੇਅਰ ਫੰਡਿੰਗ ਉਹਨਾਂ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਨੂੰ ਜਾਂਦਾ ਉਸ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਬੈਨ ਕਰਨ ਜਾ ਰਿਹਾ ਆ ਉਹਨਾਂ ਦੇ ਉੱਤੇ ਬੰਦ ਕਰਨ ਜਾ ਰਿਹਾ ਇਹ ਕੱਟ ਆਫ ਕਰ ਦਿੱਤਾ ਆ ਅੱਜ ਦੀ ਇਹ ਖਬਰ ਆ ਨਿਊ ਯਾਰਕ ਪੋਸਟ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਇਹ ਕਿਹਾ ਵੀ ਜੋ ਚਾਈਲਡ ਕੇਅਰ ਡਿਵੈਲਪਮੈਂਟ ਟੈਂਪਰੇਰੀ ਅਸਿਸਟੈਂਸ ਫॉर ਨੀਡੀ ਫੈਮਿਲੀਜ਼ TANF ਤੇ ਸੋਸ਼ਲ ਸਰਵਿਸਿਜ਼ ਇਹ ਜਿਹੜੀਆਂ ਸਾਰੀਆਂ ਗ੍ਰਾਂਟ ਜਾਂਦੀਆਂ ਇਹਨਾਂ ਨੂੰ ਰੋਕਣ ਜਾ ਰਿਹਾ ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਮਿਨੇਸੋਟਾ ਦੇ ਵਿੱਚ ਚਾਈਲਡ ਕੇਅਰ ਪ੍ਰੋਗਰਾਮਸ ਨੂੰ ਲੈ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਦੇ ਜਿਹੜੇ ਚਾਈਲਡ ਕੇਅਰ ਸੈਂਟਰ ਆ ਉਹ ਐਕਸਪੋਜ਼ ਹੋਏ ਸੀਗੇ $7.35 ਬਿਲੀਅਨ ਦੇ ਕਰੀਬ ਜਿਹੜਾ TANF ਮਨੀ ਆ ਉਹ ਕੈਲੀਫੋਰਨੀਆ ਕੋਲੋਰਾਡੋ ਇਲੀਨੋਇਸ ਮਿਨੇਸੋਟਾ ਤੇ ਨਿਊਯਾਰਕ 5 ਸਟੇਟਾਂ 'ਚ ਨਹੀਂ ਜਾਊਗਾ ਸੋ ਨਿਊਯਾਰਕ ਦੇ ਵਿੱਚ ਵੀ ਨਵਾਂ ਮੇਅਰ ਬਣਿਆ ਆ ਕੈਲੀਫੋਰਨੀਆ ਸਟੇਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਆਲਰੇਡੀ ਜਿਹੜਾ ਸਾਡਾ ਗਵਰਨਰ ਹੈਗਾ ਗੈਬਨ ਨਿਊਸਮ ਉਹਦਾ ਪੰਗਾ ਚੱਲਦਾ ਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਇਹਦੇ ਨਾਲ ਜਿਹੜੀਆਂ 3 ਸਟੇਟਾਂ ਇਲੀਨੋਇਸ ਦੇ ਵਿੱਚ ਵੀ ਆਲਰੇਡੀ ਕਸ਼ਮਕਸ਼ ਲੜਾਈ ਚੱਲਦੀ ਉੱਥੇ ਦੇ ਗਵਰਨਰ ਦੀ ਤੇ ਟਰੰਪ ਦੀ ਸ਼ਬਦੀ ਜੰਗ ਆਪਾਂ ਕਹਿ ਸਕਦੇ ਆ ਤੇ ਇਸ ਤੋਂ ਬਿਨਾਂ ਕੋਲੋਰਾਡੋ ਤੇ ਇਹ ਜਿਹੜੀਆਂ ਸਟੇਟਸ ਆ ਇਹਨਾਂ ਦੇ ਵਿੱਚ ਹੁਣ ਇਹ ਸਾਰੀ ਜਿਹੜੀ ਫੰਡਿੰਗ ਆ ਰੋਕ ਦਿੱਤੀ ਗਈ ਆ ਕਹਿੰਦੇ ਵੀ $869 ਮਿਲੀਅਨ ਦੀ ਸੋਸ਼ਲ ਸਰਵਿਸਿਜ਼ ਬਲੌਕ ਗ੍ਰਾਂਟ ਜੋ ਹੁੰਦੀ ਆ ਉਹ ਵੀ ਇੱਥੇ ਰੋਕੀ ਗਈ ਹੈਗੀ ਆ HHS ਆਫਿਸ ਇੰਸਪੈਕਟਰ ਜਨਰਲ ਨੇ ਇਹ ਕਿਹਾ ਵੀ 6 ਸਾਲਾਂ ਦੇ ਵਿੱਚ ਨਿਊਯਾਰਕ ਸਿਟੀ ਨੇ ਬਹੁਤ ਇੰਪਰੋਪਰਲੀ ਜਿੱਦਾਂ ਗਲਤ ਤਰੀਕੇ ਦੇ ਨਾਲ ਫੈਡਰਲ ਗਵਰਨਮੈਂਟ ਨੂੰ ਜਿਹੜਾ ਬਿੱਲ ਕੀਤਾ ਆ $24.7 ਮਿਲੀਅਨ ਦਾ ਚਾਈਲਡ ਕੇਅਰ ਸਬਸਿਡੀਜ਼ ਨੂੰ ਸੈਨੇਟਰ ਕ੍ਰਿਸਟਨ ਗਿਲਬ੍ਰੈਂਡ ਜੋ ਡੈਮੋਕ੍ਰੇਟ ਹੈਗੇ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਡਿਸੀਜਨ ਦੇ ਉੱਤੇ ਬਹੁਤ ਇੱਕ ਤਰ੍ਹਾਂ ਨਾਲ ਗੁੱਸਾ ਜਤਾਇਆ ਉਹ ਕਹਿੰਦੇ ਵੀ ਇਹ ਤਾਂ ਆਮ ਲੋਕ ਜਿਹੜੇ ਵਿਚਾਰੇ ਹੈਗੇ ਆ ਜਿਨ੍ਹਾਂ ਨੂੰ ਸਪੋਰਟ ਮਿਲਦੀ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈਗਾ HHS ਨੇ ਪਹਿਲਾਂ ਵੀ ਜਿਹੜੇ ਲੈਟਰਸ ਆ ਉਹ ਮਿਨੇਸੋਟਾ ਦੇ ਗਵਰਨਰ ਟਿਮ ਬਾਲਜ਼ ਨੂੰ ਸੈਂਡ ਕੀਤੇ ਸੀ ਮੇਅਰ ਜੈਕਬ ਫਰੇ ਨੂੰ ਵੀ ਸੈਂਡ ਕੀਤੇ ਸੀ ਪਰ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਸੀਗਾ ਸੋ ਇਹ 1,30,000 ਦੇ ਕਰੀਬ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਕਹਿ ਰਹੇ ਵੀ ਮਿਨੇਸੋਟਾ 'ਚ ਰਹਿ ਰਹੇ ਆ ਐਜ਼ ਆਫ 2023 ਜੋ ਕਿ 40,000 2019 ਨਾਲੋਂ ਵੱਧ ਹੈਗੇ ਆ ਤੇ ਆਪਾਂ ਕੱਲ ਸ਼ਾਮੀ ਵੀ ਖਬਰ ਕੀਤੀ ਸੀ ਵੀ 2000 ਦੇ ਕਰੀਬ ਜਿਹੜੇ FBI ਦੇ ਏਜੰਟਸ ਆ ਆਈਸ ਦੇ ਉੱਥੇ ਪਹੁੰਚੇ ਜਾਂ ਆਈਸ ਦੇ ਏਜੰਟ ਉੱਥੇ ਪਹੁੰਚੇ ਹੋਏ ਫਰਾਡ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਸੋ ਕਾਫੀ ਫੜੋਫੜਾਈ ਹੋਣੀ ਆ ਉਸੇ ਨੂੰ ਚੱਲਦਿਆਂ ਦੇਖਦੇ ਹੋਏ ਹਰਜੋਤ ਸਿੰਘ ਜੀ ਓਹਾਇਓ ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਚੁੱਕਾ ਜਿਹੜੇ ਕੁਝ ਪੱਤਰਕਾਰ ਆ ਉਹ ਇਦਾਂ ਹੀ ਡੇ ਕੇਅਰ ਦੇ ਉੱਤੇ ਤੇ ਕੈਲੀਫੋਰਨੀਆ ਦੇ ਵਿੱਚ ਵੀ ਇਦਾਂ ਦੀਆਂ ਵੀਡੀਓਜ਼ ਆਉਣੀਆਂ ਸ਼ੁਰੂ ਹੋ ਰਹੀਆਂ ਆ ਸੋ ਇਹ ਹਰ ਇੱਕ ਪਾਸੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਰਹਿਣੀ ਹੈ ਖਾਸ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟ ਹੈਲਡ ਸਟੇਟਸ ਜਾਂ ਸਿਟੀਜ਼ ਉਹਨਾਂ ਦੇ ਉੱਤੇ ਖਾਸ ਨਿਸ਼ਾਨਾ ਜਿਹੜਾ ਆ ਇਹਨਾਂ ਮਾਮਲਿਆਂ ਦੇ ਵਿੱਚ ਰਹਿਣ ਵਾਲਾ ਹੈਗਾ ਆ ਸੋ ਭਾਈ ਪੇਪਰ ਵਰਕ ਆਪਣੇ ਅਪ ਟੂ ਡੇਟ ਕਰ ਲਓ ਜੇ ਤੁਸੀਂ ਡੇ ਕੇਅਰ ਸੈਂਟਰ ਰਨ ਕਰਦੇ ਆ ਮੇਕ ਸ਼ੋਰ ਕਰੋ ਅਪ ਟੂ ਡੇਟ ਜਿਹੜਾ ਉਹ ਤੁਹਾਡਾ ਕੰਮ ਹੋਵੇ ਕਿਸੇ ਨਾ ਕਿਸੇ ਨੇ ਆ ਜਾਣਾ ਵੀਡੀਓ ਅੱਜ ਕੱਲ੍ਹ ਬਣ ਜਾਂਦੀ ਆ ਤੇ ਵੀਡੀਓ ਤੋਂ ਬਾਅਦ ਸਭ ਨੂੰ ਹੀ ਪਤਾ ਵੀ ਕੀ ਜਿਹੜਾ ਉੱਥੇ ਫਿਰ ਹੁੰਦਾ ਹੈਗਾ ਆ